ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਮਕਾਸ਼ਵਾ ਦੀ ਕਿਤਾਬ ਉਹਦਾ 3 ਬਾਬ ਉਹਦੀ 11 ਆਇਤ ਨੂੰ ਪੜ੍ਹਾਂਗੇ ਤੇ ਇਹਦੇ ਵਿੱਚੋਂ ਖੁਦਾ ਦੇ ਕਲਾਮ ਨੂੰ ਸਿੱਖਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਮਕਾਸ਼ਵਾ 3 ਬਾਬ ਉਹਦੀ 11 ਆਇਤ, ਜੋ ਕੁਝ ਤੇਰੇ ਕੋਲ ਹੈ ਉਹਨੂੰ ਘੁੱਟ ਕੇ ਫੜੀ ਰੱਖ, ਭਈ ਕੋਈ ਤੇਰਾ ਤਾਜ ਨਾ ਖੋਹ ਲਵੇ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਖੁਦਾ ਸਲਾਹ ਦਿੰਦਾ ਹੈ, ਖੁਦਾ ਦਾ ਕਲਾਮ ਮਸ਼ਵਰਾ ਦਿੰਦਾ ਹੈ ਕਿ ਤੇਰੇ ਕੋਲ ਜੋ ਕੁਝ ਹੈ ਉਹਨੂੰ ਘੁੱਟ ਕੇ ਫੜੀ ਰੱਖ, ਕੋਈ ਤੇਰੇ ਤੋਂ ਖੋਹ ਨਾ ਲਵੇ। ਘੁੱਟ ਕੇ ਫੜੀ ਰੱਖਣਾ ਕਿ ਆਪਣੀ ਹਿਫਾਜ਼ਤ ਕਰ, ਆਪਣੇ ਆਪ ਨੂੰ ਸੰਭਾਲ, ਗਵਾ ਨਾ ਜੋ ਕੋਈ ਤੇਰੇ ਕੋਲ ਹੈ। ਦਰਅਸਲ ਇਹ ਗੱਲ ਖੁਦਾ ਕਲੀਸਿਆ ਨੂੰ ਲਿਖਦਾ ਹੈ ਤੇ ਕਲੀਸਿਆ ਨੂੰ ਆਂਦਾ ਹੈ, 6ਵੀਂ ਕਲੀਸਿਆ ਨੂੰ, ਕਿ ਤੂੰ ਸੰਭਾਲ ਆਪਣੇ ਆਪ ਨੂੰ। ਉਸ ਤੋਂ ਪਹਿਲੋਂ ਆਂਦਾ ਹੈ, ਉਹਦੀਆਂ ਸਿਫਤਾਂ ਬਿਆਨ ਕਰਦਾ ਹੈ, ਤੇਰੇ 'ਚ ਥੋੜਾ ਜਿਹਾ ਜ਼ੋਰ ਹੈ। ਕਿਉਂ ਜ਼ੋਰ ਹੈ? ਕਿ ਤੂੰ ਕਲਾਮ ਤੇ ਅਮਲ ਕੀਤਾ ਹੈ। ਤੇ ਦੇਖ, ਮੈਂ ਤੇਰੇ ਲਈ ਦਰਵਾਜ਼ਾ ਖੋਲਿਆ ਜਿਹਨੂੰ ਕੋਈ ਬੰਦ ਨਹੀਂ ਕਰ ਸਕਦਾ। ਤੇ ਫਿਰ ਦੂਜੇ ਹਿੱਸੇ 'ਚ ਆਂਦਾ ਵੇ, ਇਸੇ ਕਲੀਸਿਆ ਨੂੰ, ਤੂੰ ਮੇਰੇ ਸਬਰ ਦੇ ਕਲਾਮ ਤੇ ਅਮਲ ਕੀਤਾ ਤੇ ਮੈਂ ਤੇਰੀ ਹਿਫਾਜ਼ਤ ਕਰਾਂਗਾ। ਸਬਰ ਦੇ ਕਲਾਮ ਤੇ ਜਿਹੜਾ ਅਮਲ ਕਰਦਾ, ਖੁਦਾ ਉਹਦੀ ਹਿਫਾਜ਼ਤ ਕਰਦਾ ਹੈ। ਤੇ ਕਲਾਮ ਤੇ ਅਮਲ ਕਰਨ ਨਾਲ ਬੰਦੇ ਨੂੰ ਰੂਹਾਨੀ ਜ਼ੋਰ ਮਿਲਦਾ ਹੈ। ਤੇ ਮੇਰੇ ਭਰਾਓ, ਮੇਰੀ ਭੈਣੋ, ਅੱਜ ਇਹ ਗੱਲ ਸਮਝ ਲਵੋ ਕਿ ਜੇ ਤੁਹਾਡੇ 'ਚ ਜ਼ੋਰ ਹੋਏਗਾ ਤੇ ਤੁਸੀਂ ਹਵਾ 'ਚ ਉੱਡ ਕੇ ਯਸੂ ਦਾ ਇਸਤਕਬਾਲ ਕਰੋਗੇ ਤੇ ਯਸੂ ਦੇ ਨਾਲ ਅਸਮਾਨ ਦੀ ਬਾਦਸ਼ਾਹੀ ਜਾਓਗੇ। ਤੇ ਜੇ ਤੁਹਾਡੇ 'ਚ ਜ਼ੋਰ ਹੀ ਨਹੀਂ ਹੈਗਾ ਤੇ ਤੁਸੀਂ ਕਿਵੇਂ ਜਾਵੋਗੇ? ਤੇ ਜ਼ੋਰ ਮਿਲਦਾ ਖੁਦਾ ਦੇ ਕਲਾਮ ਤੇ ਅਮਲ ਕੀਤਿਆਂ। ਤੇ ਅੱਗੇ ਆਂਦਾ ਖੁਦਾ ਦੇ ਜਿਹੜੇ ਕਲਾਮ ਤੋਂ ਜਿਹੜਾ ਸਬਰ ਦੀ ਤਾਲੀਮ ਹੈ, ਉਸ ਸਬਰ ਤੇ ਕਲਾਮ ਤੇ ਅਮਲ ਕਰੋ। ਤੇ ਖੁਦਾ ਕਹਿੰਦਾ, ਫਿਰ ਮੈਂ ਤੁਹਾਡੀ ਹਿਫਾਜ਼ਤ ਕਰਾਂਗਾ। ਤੇ ਇਹ ਦੱਸਦਾ, ਜਿਹੜਾ ਸਬਰ ਦੇ ਕਲਾਮ ਤੇ ਅਮਲ ਕਰਦਾ ਖੁਦਾ ਉਹਦੀ ਹਿਫਾਜ਼ਤ ਕਰਦਾ ਹੈ। ਤੇ ਸਬਰ ਕਰਨ ਦਾ ਹਾਲ ਅਸੀਂ ਅਯੂਬ ਤੋਂ ਵੀ ਸਿੱਖ ਸਕਦੇ ਹਾਂ, ਜਿਹਦਾ ਸਭ ਕੁਝ ਤਬਾਹ ਹੋ ਗਿਆ, ਸਿਰਫ ਤਨ ਦੇ ਕੱਪੜੇ ਰਹਿ ਗਏ। ਤੇ ਕਹਿੰਦਾ, ਖੁਦਾਵੰਦ ਤੂੰ ਹੀ ਦਿੱਤਾ, ਤੂੰ ਹੀ ਲਿਆ, ਤੇਰਾ ਨਾਮ ਮੁਬਾਰਕ ਹੋਵੇ। ਉਹਦੀ ਬੀਵੀ ਆਂਦੀ ਹੈ, ਕੀ ਕਰਨਾ? ਅੱਗੇ ਜਾ ਕੇ ਉਹਦੀ ਬੀਵੀ ਕਹਿੰਦੀ ਹੈ, ਤੇ ਕਹਿੰਦਾ, ਬੀਵੀ ਨੂੰ ਆਂਦਾ, ਉਹ ਤੂੰ ਕੀ ਕਰਨੀ ਹੈ ਵੀ ਭਲੀਏ? ਉਹ ਜਿਹੜਾ ਖੁਦਾ ਸਾਨੂੰ ਸੁੱਖ ਦਿੰਦਾ, ਕੀ ਅਸੀਂ ਉਹ ਤੋਂ ਦੁੱਖ ਨਹੀਂ ਪਾ ਸਕਦੇ? ਲੇਕਿਨ ਸਬਰ ਕੀਤਾ ਉਹਨੇ। ਖੁਦਾ ਤੇ ਸ਼ੈਤਾਨ ਦੀ ਆਪਸ 'ਚ ਬਹਿਸ ਦੇ ਵਿੱਚ ਪੀਸਿਆ ਗਿਆ ਅਯੂਬ, ਲੇਕਿਨ ਉਹਨੇ ਸਬਰ ਕੀਤਾ ਤੇ ਖੁਦਾ ਨੇ ਉਹਦੀ ਹਿਫਾਜ਼ਤ ਕੀਤੀ ਹੈ। ਉਹਦੀ ਜਾਨ ਵੀ ਨਹੀਂ ਗਈ, ਲੇਕਿਨ ਦੁੱਖ ਉਹਨੇ ਬੜਾ ਪਾਇਆ। ਲੇਕਿਨ ਖੁਦਾ ਨੇ ਉਹਨੂੰ ਫਿਰ ਉਸੇ ਤਰ੍ਹਾਂ ਹੀ ਔਲਾਦ ਵੀ ਬਹੁਤੀ ਦਿੱਤੀ, ਮਾਲ ਜਾਨਵਰ ਵੀ ਬਹੁਤਾ ਦਿੱਤਾ। ਕਿਉਂ? ਅਬਲੀਸ ਨੇ ਉਹਦੇ ਤੇ, ਸ਼ੈਤਾਨ ਨੇ ਉਹਦੇ ਤੇ ਜਿੰਨੇ ਅਟੈਕ ਕੀਤੇ, ਉਹ ਸੁਰਖਰੂ ਰਿਹਾ।
ਤੇ ਜਿਹੜਾ ਕਲਾਮ ਤੇ ਅਮਲ ਕਰਦਾ ਉਹ ਸੁਰਖਰੂ ਰਹਿੰਦਾ ਹੈ। ਖੁਦਾ ਉਹਦੀ ਹਿਫਾਜ਼ਤ ਕਰਦਾ। ਉਹਨੇ ਸਬਰ ਕੀਤਾ ਤੇ ਹਿਫਾਜ਼ਤ ਕੀਤੀ, ਤੇ ਖੁਦਾ ਆਂਦਾ ਜੋ ਕੋਈ ਤੇਰੇ ਕੋਲ ਇਹਨੂੰ ਘੁੱਟ ਕੇ ਫੜੀ ਰੱਖ, ਗਵਾਈ ਨਾ। ਉਹ ਮੁਸਰਫ ਬੇਟੇ ਨੇ ਤੇ ਗਵਾ ਲਿਆ ਸੀ, ਸਭ ਕੁਝ ਖਤਮ ਹੋ ਗਿਆ, ਲੇਕਿਨ ਤੂੰ ਨਾ ਗਵਾਈ। ਜੋ ਕੋਈ ਤੇਰੇ ਕੋਲ ਹੈ ਉਹਨੂੰ ਸੰਭਾਲੀ ਰੱਖ ਤੇ ਘੁੱਟ ਕੇ ਫੜੀ ਰੱਖ। ਤੇਰਾ ਤਾਜ ਕੋਈ ਖੋ ਨਾ ਲਵੇ। ਤੇਰੀ ਪ੍ਰਾਪਰਟੀ ਜਿਹੜੀ ਖੁਦਾ ਤੈਨੂੰ ਦੇਣਾ ਚਾਹੁੰਦਾ ਹੈ ਉਹ ਕੋਈ ਖੋ ਨਾ ਲਵੇ। ਸੰਭਾਲ ਆਪਣੇ ਆਪ ਨੂੰ। ਜ਼ਰਾ ਥੋੜੀ ਜਿਹੀ ਗੱਲ ਸਮਝੋ, ਤੇ ਸਾਡੇ ਕੋਲ ਟਾਈਮ ਘੱਟ ਹੁੰਦਾ ਹੈ, ਤੇ ਮੈਂ ਜ਼ਰਾ ਥੋੜੀ ਜਿਹੀ ਮਿਸਾਲ ਦੇਣਾ ਚਾਹੁੰਦਾ ਵਾਂ। ਮੂਸਾ ਨੇ ਇੱਕ ਗਲਤੀ ਕੀਤੀ ਤੇ ਮੁਲਕੇ ਕਨਾਨ ਨਹੀਂ ਗਿਆ। ਲੂਤ ਦੀ ਬੀਵੀ ਨੇ ਪਿੱਛੇ ਮੁੜ ਕੇ ਵੇਖਿਆ, ਨਾਫਰਮਾਨੀ ਕਰ ਲਈ, ਉੱਥੇ ਹੀ ਪੱਥਰ ਬਣ ਗਈ। ਮੈਂ ਉਹਨੂੰ ਵੇਖ ਕੇ ਆਇਆ ਵਾਂ, ਉੱਥੇ ਹੀ ਪੱਥਰ ਬਣ ਗਈ, ਲੇਕਿਨ ਉਹ ਜ਼ਿੰਦਗੀ ਨਹੀਂ ਪਾ ਸਕੀ। ਉਹਦੇ ਪਿਛਲੇ ਸ਼ਹਿਰ ਦੇ ਲੋਕ, ਸਦੂਮ ਤੇ ਮੂਰਾ ਦੇ ਲੋਕ ਅੱਗ ਤੇ ਗੰਧਕ ਨਾਲ ਸੜ ਕੇ ਮਰ ਗਏ, ਤੇ ਉਹ ਉੱਥੇ ਹੀ ਪੱਥਰ ਬਣ ਗਈ। ਉਹ ਅਗਲਾ ਟਾਰਗੇਟ ਹਾਸਲ ਨਹੀਂ ਕਰ ਸਕੀ। ਕਿਉਂ? ਜੋ ਕੁਝ ਉਹਨੂੰ ਦੱਸਿਆ ਸੀ ਉਹਨੇ ਘੁੱਟ ਕੇ ਸੰਭਾਲਿਆ ਨਹੀਂ, ਤੇ ਉੱਤੇ ਅਮਲ ਨਹੀਂ ਕੀਤਾ। ਹੁਕਮ ਸੀ ਉਹਦੇ ਲਈ ਚੌਹਾਂ ਲਈ, ਲੂਤ ਲਈ, ਉਹਦੀ ਬੀਵੀ ਲਈ ਤੇ ਉਹਦੀਆਂ ਦੋਵਾਂ ਬੇਟੀਆਂ ਲਈ, ਪਿੱਛੇ ਮੁੜ ਕੇ ਨਾ ਵੇਖਿਆ ਜੇ। ਲੇਕਿਨ ਉਹਨਾਂ ਪਿੱਛੇ, ਉਹ ਕੱਲੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਉੱਥੇ ਹੀ ਪੱਥਰ ਬਣ ਗਈ। ਤੇ ਮੈਂ ਅੱਜ ਆਪਣੇ ਭਰਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਦੱਸਣਾ ਚਾਹੁੰਦਾ, ਉਹ ਜੋ ਕੋਈ ਤੁਹਾਡੇ ਕੋਲ ਹੈ, ਤੁਹਾਡੇ ਕੋਲ ਖੁਦਾਵੰਦ ਯਿਸੂ ਮਸੀਹ ਹੈ, ਉਹਦਾ ਨਾਂ ਹੈ, ਇਹਨੂੰ ਸੰਭਾਲੀ ਰੱਖੋ। ਈਮਾਨ ਹੈ ਯਿਸੂ ਮਸੀਹ ਤੇ, ਜਿਹੜਾ ਈਮਾਨ ਹੈ ਉਹਨੂੰ ਸੰਭਾਲੀ ਰੱਖੋ। ਕੋਈ ਤੁਹਾਡੇ ਕੋਲੋਂ ਖੋ ਨਾ ਲਵੇ, ਇਸ ਲਈ ਕਿ ਤੁਸੀਂ ਯਿਸੂ ਦਾ ਇਨਕਾਰ ਨਹੀਂ ਕੀਤਾ। ਮੁਸੀਬਤਾਂ ਦੇ ਵਿੱਚ ਵੀ ਤੁਸੀਂ ਯਿਸੂ ਦੇ ਨਾਲ ਰਹੇ ਹੋ, ਦੁੱਖਾਂ 'ਚ ਵੀ ਯਿਸੂ ਦੇ ਨਾਲ ਰਹੇ ਹੋ। ਤੁਸੀਂ ਦੁੱਖ ਮੁਸੀਬਤਾਂ ਸਹਿ ਲਈਆਂ ਨੇ, ਸਬਰ ਕਰ ਲਿਆ, ਲੇਕਿਨ ਯਿਸੂ ਨੂੰ ਨਹੀਂ ਛੱਡਿਆ, ਯਿਸੂ ਦਾ ਇਨਕਾਰ ਨਹੀਂ ਕੀਤਾ। ਤੇ ਇਸ ਲਈ ਮੈਂ ਅੱਜ ਆਪਣੇ ਭੈਣਾਂ ਤੇ ਭਰਾਵਾਂ ਨੂੰ ਕਹਿਣਾ ਵਾਂ, ਯਿਸੂ ਮਸੀਹ ਨੂੰ ਘੁੱਟ ਕੇ ਫੜੀ ਰੱਖੋ, ਆਪਣੇ ਦਿਲ 'ਚ ਰੱਖੋ। ਯਿਸੂ ਮਸੀਹ ਨੂੰ ਪਿਆਰ ਕਰੋ ਕਿ ਇਸੇ ਯਿਸੂ ਮਸੀਹ ਦੇ ਨਾਲ ਅਸਾਂ ਅਸਮਾਨ ਦੀ ਬਾਦਸ਼ਾਹੀ 'ਚ ਜਾਣਾ ਹੈ। ਜ਼ਿੰਦਗੀ ਯਿਸੂ ਮਸੀਹ ਤੋਂ ਮਿਲਦੀ ਹੈ, ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲਾ ਹੈ ਉਹ ਹੈ, ਤੇ ਉਹ ਹੀ ਆਂਦਾ ਹੈ ਕਿਆਮਤ ਤੇ ਜ਼ਿੰਦਗੀ ਮੈਂ ਆ। ਇਸ ਲਈ ਯਿਸੂ ਮਸੀਹ ਨੂੰ ਘੁੱਟ ਕੇ ਫੜੀ ਰੱਖੋ, ਤੇ ਇੰਜ ਫੜੀ ਰੱਖੋ ਕਿ ਤੁਹਾਡੇ ਕੋਲੋਂ ਖੋਵੇ ਨਾ ਕੋਈ। ਅਬਲੀਸ ਬੜਾ ਜ਼ੋਰ ਲਾਉਂਦਾ ਜੇ ਕਿ ਮੈਂ ਇਹਦੇ ਤੋਂ ਨਾਫਰਮਾਨੀ ਕਰਾਵਾਂ ਤੇ ਯਿਸੂ ਦੇ ਤੋਂ ਖੁੱਸ ਜਾਵੇ ਤੇ ਇਹ ਵਾਪਸ ਉਂਝਦਾ ਹੋ ਜਾਏ। ਲੇਕਿਨ ਉਹ ਯਿਸੂ ਮਸੀਹ ਜਿਹਨੇ ਸਲੀਬ ਤੇ ਜਾਨ ਦਿੱਤੀ ਹੈ, ਜਿਹਦੀ ਲਾਜ਼ਵਾਲ ਕੁਰਬਾਨੀ ਨਾਲ ਅਸੀਂ ਗੁਨਾਹ ਤੋਂ ਬਚੇ ਹਾਂ, ਅਸੀਂ ਛੁਡਾਏ ਗਏ ਹਾਂ। ਲੇਕਿਨ ਫਿਰ ਵੀ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ, ਲੇਕਿਨ ਅਸੀਂ ਮਾਫੀ ਮੰਗ ਲੈਂਦੇ ਹਾਂ। ਲੇਕਿਨ ਯਿਸੂ ਮਸੀਹ ਨੂੰ ਆਪਣੇ ਦਿਲ 'ਚ ਰੱਖੋ। ਉਹਨੂੰ ਦਿਲ 'ਚ ਰੱਖਣ ਦੇ ਨਾਲ ਅਸੀਂ ਅਸਮਾਨ ਦੀ ਬਾਦਸ਼ਾਹੀ ਜਾ ਸਕਾਂਗੇ। ਤੇ ਖੁਦਾ ਦਾ ਕਲਾਮ ਸਾਨੂੰ ਬੜੇ ਘੱਟ ਲਫ਼ਜ਼ਾਂ 'ਚ ਕਹਿੰਦਾ ਹੈ, ਜੋ ਕੁਝ ਤੇਰੇ ਕੋਲ ਹੈ ਉਹਨੂੰ ਘੁੱਟ ਕੇ ਫੜੀ ਰੱਖ, ਤੇਰਾ ਤਾਜ ਕੋਈ ਖੋ ਨਾ ਲਵੇ। ਉਹ ਸਾਡਾ ਤਾਜ ਯਿਸੂ ਹੀ ਹੈ, ਸਾਡੀ ਪ੍ਰਾਪਰਟੀ ਯਿਸੂ ਹੀ ਹੈ। ਦੁਨੀਆ ਤੇ ਯਿਸੂ ਜਿਹਾ ਕੋਈ ਨਹੀਂ, ਸਭ ਤੋਂ ਵੱਡੀ ਪ੍ਰਾਪਰਟੀ ਸਾਡੀ ਯਿਸੂ ਮਸੀਹ ਹੈ। ਤੇ ਇਸ ਯਿਸੂ ਨੂੰ ਖੋ ਨਾ ਦਈਏ, ਬਲਕਿ ਆਪਣੇ ਨਾਲ ਰੱਖੀਏ। ਤੇ ਮੈਂ ਅੱਜ ਇਹ ਹੀ ਦੱਸਣਾ ਚਾਹੁੰਦਾ ਵਾਂ, ਉਹ ਦੁਨੀਆਦਾਰੀ ਦੀਆਂ ਗੱਲਾਂ ਛੱਡੋ, ਲਾਲਚਾਂ ਨੂੰ ਛੱਡੋ, ਇਹਨਾਂ ਸੁੱਖਾਂ ਨੂੰ ਛੱਡੋ, ਯਿਸੂ ਮਸੀਹ ਨੂੰ ਆਪਣੇ ਅੰਦਰ ਰੱਖੋ। ਉਹ ਜੇ ਕੋਈ ਥੋੜਾ ਜਿਹਾ ਦੁੱਖ ਵੀ ਬਰਦਾਸ਼ਤ ਹੁੰਦਾ ਤੇ ਕੋਈ ਗੱਲ ਨਹੀਂ, ਕਰ ਲਓ। ਯਿਸੂ ਮਸੀਹ ਨੂੰ ਆਪਣੇ ਜਦੋਂ ਦਿਲ ਦੇ ਅੰਦਰ ਰੱਖੋਗੇ ਤੇ ਫਿਰ ਤੁਹਾਡਾ ਫਿਊਚਰ ਅੱਛਾ ਹੈ, ਤੁਹਾਡਾ ਮੁਸਤਕਬਲ ਅੱਛਾ ਹੈ, ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਜਾ ਸਕੋਗੇ। ਕੋਈ ਤੁਹਾਡੇ ਕੋਲ ਖੋਏਗਾ ਨਹੀਂ ਹੈ, ਬਲਕਿ ਤੁਸੀਂ ਖੁਦਾ ਦੇ ਤੇ ਯਿਸੂ ਦੇ ਲੋਕ ਹੋਵੋਗੇ ਤੇ ਤਾਂ ਹੀ ਤੁਸੀਂ ਜਾ ਸਕੋਗੇ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ, ਤੇ ਤੁਸੀਂ ਖੁਦਾ ਦੇ ਵਿੱਚ ਵੱਧਦੇ ਰਹੋ ਤੇ ਯਿਸੂ ਨੂੰ ਆਪਣੇ ਦਿਲ 'ਚ ਰੱਖੋ, ਤਾਂ ਕਿ ਅਸਮਾਨੀ ਬਾਦਸ਼ਾਹੀ 'ਚ ਜਾ ਸਕੋ। ਆਮੀਨ।